ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਨੂੰ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 20 ਤਰੀਕ ਆ ਤੇ ਦਿਨ ਜਿਹੜਾ ਆ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਨਾਲ ਦੇ ਨਾਲ ਦੱਸ ਜਾਈਏ, ਪਹਿਲੀ ਵਾਰੀ ਨਾਲ ਆਪਾਂ ਟਿਕਟੌਕ ਤੇ ਵੀ ਜਿਹੜਾ ਉਹ ਲਾਈਵ ਜੁੜੇ ਆ ਪੰਜਾਬੀ ਰੇਡੀਓ USA ਦੇ ਉੱਤੇ। ਇੱਥੇ ਸੋਸ਼ਲ ਮੀਡੀਆ ਦੇ ਹੋਰ ਚੈਨਲਸ ਦੇ ਨਾਲ ਟਿਕਟੌਕ ਦੇ ਉੱਤੇ ਵੀ ਲਾਈਵ ਕਰਨ ਦੀ ਜਿਹੜੀ ਅੱਗੇ ਤੋਂ ਨਾਲ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਸੋ ਟਿਕਟੌਕ ਵਾਲੇ ਜਿੰਨੇ ਵੀ ਸਾਡੇ ਸਾਥੀ ਆ ਜੁੜੇ ਆ, ਉਹਨਾਂ ਨੂੰ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ, ਸਤਿ ਸ੍ਰੀ ਅਕਾਲ ਆਖਦੇ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਸੰਪਰਕ ਕਰੋ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 41590903। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੋਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਮੇਨ ਖਬਰ ਵੈਦਰ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ ਵਾਸ਼ਿੰਗਟਨ, ਓਰੀਗਨ ਦੇ ਵਿੱਚ ਜਿਹੜਾ ਐਟਮੋਸਫੇਰਿਕ ਰਿਵਰ ਜਾਂ ਬੌਮ ਸਾਈਕਲੋਨ ਆਇਆ ਸੀ, ਉਸਨੇ ਕਾਫੀ ਤਬਾਹੀ ਮਚਾਈ ਆ। ਬਹੁਤ ਸਾਰੇ ਟਰੀ ਡਿੱਗ ਪਏ, ਇੱਕ ਲੇਡੀ ਦੀ ਮੌਤ ਵੀ ਹੋਈ ਹੈਗੀ ਆ। ਟਾਈਮ ਨੇ ਜੀ ਹਰਜੋਤ ਸਿੰਘ ਜੀ, ਆਵਾਜ਼ ਕੱਟ ਗਈ ਸੀ ਤੁਹਾਡੀ। ਹਾਂਜੀ, ਦੁਬਾਰਾ ਕਰ ਦਿਓ ਗੱਲ ਜੀ। ਡਰਾਈਵ ਕਰਨਾ ਜਿਨ੍ਹਾਂ ਨੇ, ਉਹ ਧਿਆਨ ਰੱਖਣ। ਤੇ ਇਸ ਤੋਂ ਬਿਨਾਂ ਬਾਕੀ ਜਿਹੜੇ ਆਪਣੇ ਘਰਾਂ ਦੀਆਂ ਜਿਹੜੀਆਂ ਰੂਫਸ ਵਗੈਰਾ, ਛੱਤਾਂ ਆ, ਗਟਰ, ਉਹ ਸਾਰੇ ਜਿਹੜੇ ਆ ਕਲੀਨ ਕਰ ਲੈਣੇ ਚਾਹੀਦੇ ਆ। ਕਿਉਂਕਿ ਜਿਹੜੀ ਹਵਾ ਆ ਉਹ ਵੀ ਬਹੁਤ ਤੇਜ਼ ਆ। ਪੱਤੇ ਜਿਹੜੇ ਕਈ ਵਾਰੀ ਗਟਰਸ ਫਸੇ ਹੁੰਦੇ ਆ ਤੇ ਮੁੜ ਕੇ ਫਿਰ ਉਹ ਜਿਹੜਾ ਲੀਕ ਕਰ ਜਾਂਦਾ ਤੇ ਤੁਹਾਡਾ ਜਿਹੜਾ ਨੁਕਸਾਨ ਵੀ ਹੋ ਜਾਂਦਾ ਹੈਗਾ ਆ। ਸੋ 50 ਤੋਂ ਲੈ ਕੇ 60 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਕਈ ਏਰੀਏ 'ਚ ਹਵਾਵਾਂ ਚੱਲਣਗੀਆਂ। ਨਾਰਥ ਬੇ ਏਰੀਆ ਜਿਹੜਾ 12 ਇੰਚ ਤੱਕ ਜਿਹੜਾ ਮੀਂਹ ਆ ਐਂਡ ਆਫ ਦਾ ਵੀਕਐਂਡ ਤਾਈਂ ਉਹ ਦੇਖ ਸਕਦਾ ਹੈ। ਸੈਨ ਫਰਾਂਸਿਸਕੋ 'ਚ 3 ਇੰਚ ਤਾਈਂ। ਤੇ ਇਹ ਜਿਹੜਾ ਸੈਚਰਡੇ, ਫਰਾਈਡੇ ਤੇ ਸੈਚਰਡੇ ਤੱਕ ਜਿਹੜਾ ਆ ਇਸੇ ਤਰ੍ਹਾਂ ਚੱਲੂਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਕੰਟਰੋਵਰਸ਼ੀਅਲ ਪਲਾਨ, ਜਿਸ ਦੇ ਤਹਿਤ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਕੈਨੇਬਸ ਦੇ ਯਾਨੀ ਕਿ ਭੰਗ ਦੇ ਜਿਹੜੇ ਕੈਫੇ ਆ, ਉਹਨਾਂ ਨੂੰ ਖੋਲ੍ਹਿਆ ਜਿਹੜਾ ਜਾ ਸਕਦਾ। ਮੰਟੀਕੇ ਦਾ ਆਪਾਂ ਜਿਹੜਾ ਉਹ ਦੇਖਿਆ ਸੀਗਾ ਵੀ ਉੱਥੇ ਵੀ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਹੋਈਆਂ। ਆਮ ਜਿਹੜੇ ਲੋਕ ਆ ਉਹ ਕਈ ਜਣੇ ਇਸ 'ਤੇ ਉਲਟ ਵਾ, ਪਰ ਸ਼ਹਿਰ ਵਾਲੇ ਇਹ ਕਹਿ ਰਹੇ ਸੀ ਵੀ ਇਹਦੇ ਨਾਲ ਸਾਨੂੰ ਵਾਧੂ
ਜਿਹੜਾ ਮਾਲ ਆ ਉਹ ਮਿਲੂਗਾ, ਮਤਲਬ ਵੀ ਭੱਤਾ ਜਿਹੜਾ ਉਹਨਾਂ ਦਾ ਬਣੇਗਾ, ਉਹਨਾਂ ਨੂੰ ਕਮਾਈ ਉਸ ਦੇ ਨਾਲ ਹੋਊਗੀ। ਇੱਥੇ ਜਿਹੜੇ ਸੈਕਰਾਮੈਂਟੋ ਦੇ ਵਿੱਚ ਜੋ ਰਾਜਧਾਨੀ ਆ, ਉੱਥੇ 4 ਦੇ ਮੁਕਾਬਲੇ 5 ਵੋਟਾਂ ਦੇ ਨਾਲ ਕੌਂਸਲ ਨੇ ਇੱਕ ਮੈਜਰ ਆ ਉਸ ਨੂੰ ਅਪਰੂਵ ਕਰ ਦਿੱਤਾ ਤੇ 40 ਕੈਨਬਸ ਦੇ ਜਿਹੜੇ ਲਾਉਂਜਸ ਆ ਕੱਲੇ ਸੈਕਰਾਮੈਂਟੋ ਸ਼ਹਿਰ ਦੇ ਵਿੱਚ ਇਹ ਹੁਣ ਜਿਹੜੇ ਉਹ ਖੁੱਲ ਸਕਦੇ ਨੇ। ਇੱਥੇ ਜਿਸ ਤਰੀਕੇ ਦੇ ਨਾਲ ਆਪਾਂ ਸਟਾਰਬਕਸ ਤੇ ਹੋਰ ਜਿਹੜੇ ਕੈਫੇ ਦੇਖਦੇ ਆ, ਇਹ ਕੈਨਬਸ ਦੇ ਭੰਗ ਦੇ ਕੈਫੇ ਹੋਣਗੇ, ਜਿੱਥੇ ਕੈਨਬਸ ਦੇ ਨਾਲ ਪ੍ਰੀ ਪੈਕਡ ਫੂਡ ਆ ਉਹ ਤੁਹਾਨੂੰ ਜਿਹੜਾ ਉਹ ਮਿਲ ਸਕੇਗਾ। ਇਹ ਲਾ ਦੇ ਤਹਿਤ ਜਿਹੜੇ 5 ਸਾਲ ਦਾ ਪਾਇਲਟ ਪ੍ਰੋਗਰਾਮ ਆ, ਜਿਸ ਦੇ ਤਹਿਤ ਜਿਹੜੀ ਮੌਜੂਦਾ ਡਿਸਪੈਂਸਰੀਜ਼ ਆ ਉਹਨਾਂ ਸ਼ਹਿਰਾਂ ਦੇ ਵਿੱਚ ਉਹ ਆਪਣੇ ਆਪ ਨੂੰ ਕੈਨਬਸ ਲਾਉਂਜ ਜਿਹੜਾ ਉਹ ਬਣਾਉਣ ਦੇ ਵਿੱਚ ਤਬਦੀਲ ਜਿਹੜਾ ਉਹ ਕਰ ਸਕਣਗੇ। ਸੋ ਇਹ ਹੁਣ ਦੇਖਣਾ ਪਊਗਾ ਵੀ ਕਿਸ ਤਰੀਕੇ ਦੇ ਨਾਲ ਇਹ ਗੱਲ ਬਣਦੀ ਹੈ। ਸੈਕਰਾਮੈਂਟੋ ਦੀ ਐਕਸਪੈਂਸ਼ਨ ਉਸ ਟਾਈਮ ਦੇ ਉੱਤੇ ਆਉਂਦੀ ਹੈ ਜਦ ਸੂਬੇ ਦੇ ਲਾ ਮੇਕਰਸ ਨੇ ਇੱਕ ਅਜਿਹਾ ਬਿੱਲ ਪਾਸ ਕੀਤਾ ਆ ਜਿਸ ਦੇ ਤਹਿਤ ਕੈਨਬਸ ਯਾਨੀ ਕਿ ਭੰਗ ਦੇ ਜਿਹੜੇ ਲਾਉਂਜਸ ਆ, ਕੈਫੇਜ਼ ਆ, ਉੱਥੇ ਫੂਡ ਪ੍ਰਪੇਅਰ ਵੀ ਕੀਤਾ ਜਾ ਸਕੂਗਾ, ਸੇਮ ਤਰੀਕੇ ਦੇ ਨਾਲ ਜਿੱਦਾਂ ਐਮਸਟਰਡਮ ਦੇ ਵਿੱਚ, ਨੀਦਰਲੈਂਡਸ ਦੇ ਵਿੱਚ ਕੈਨਬਸ ਦੇ ਕੈਫੇ ਹੁੰਦੇ ਆ। ਪਰ ਸੈਕਰਾਮੈਂਟੋ ਦੇ ਲਾਉਂਜਸ ਦੇ ਵਿੱਚ ਕਹਿੰਦੇ ਵੀ ਔਨ ਸਾਈਟ ਫੂਡ ਪ੍ਰੈਪਰੇਸ਼ਨ ਨਹੀਂ ਹੋਊਗੀ, ਪ੍ਰੀ ਪੈਕਡ ਫੂਡ ਜਿਹੜਾ ਉਹ ਮਿਲੇਗਾ। ਸੋ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ 'ਚ ਜਿੱਥੇ ਰੀਕ੍ਰੀਏਸ਼ਨਲ ਕੈਨਬਸ ਯੂਜ਼, ਮੈਰੀਜੁਆਨਾ ਯੂਜ਼ ਅਲਾਉਡ ਆ, ਹੁਣ ਸ਼ਹਿਰਾਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਜਿਹੜੇ ਉਹ ਕੈਫੇ ਖੁੱਲ੍ਹਣ ਜਾ ਰਹੇ ਆ। ਜਿੱਦਾਂ ਅਹਾਤੇ ਹੁੰਦੇ ਆ, ਸ਼ਰਾਬ ਪੀਣ ਦੀਆਂ ਬਾਰਜ਼ ਹੁੰਦੀਆਂ ਆ, ਹੁਣ ਉਸੇ ਤਰੀਕੇ ਦੇ ਨਾਲ ਭੰਗ ਦਾ ਸੇਵਨ ਕਰਨ ਵਾਲੇ ਜਿਹੜੇ ਆ ਉਹ ਹੁਣ ਕੈਲੀਫੋਰਨੀਆ 'ਚ ਥਾਂ-ਥਾਂ ਸ਼ਹਿਰਾਂ ਦੇ ਵਿੱਚ ਕੈਫੇ ਖੁੱਲ੍ਹਣ ਜਾ ਰਹੇ ਆ ਤੇ ਸੈਕਰਾਮੈਂਟੋ 'ਚ ਇੱਦਾਂ ਦੇ 40 ਹੋਣਗੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਪੋਲੀਟੀਕਲ ਅਰਥਕੁਇਕ ਆਇਆ ਇਸ ਇਲੈਕਸ਼ਨ ਦੇ ਦੌਰਾਨ। ਫਾਈਨਲੀ ਕਹਿੰਦੇ ਪਈ ਜਿਹੜਾ ਕ੍ਰਾਈਮ ਉਸ ਨੂੰ ਇਲੀਗਲ ਇੱਕ ਵਾਰੀ ਫੇਰ ਬਣਾਇਆ ਗਿਆ ਹੈਗਾ। ਪ੍ਰੋਪੋਜੀਸ਼ਨ 47 ਤੋਂ ਬਾਅਦ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਵਧਿਆ ਸੀ ਕਿ $950 ਤੋਂ ਥੱਲੇ ਜੇ ਕੋਈ ਚੋਰੀ ਕਰਦਾ ਉਹਨੂੰ ਮਿਸਡਮੀਨਰ ਲੱਗਣਾ। ਮਿਸਡਮੀਨਰ ਤਾਂ ਕੀ ਲੱਗਣਾ, ਇਹ ਸਾਰਾ ਕੁਝ ਜਿਹੜਾ ਵੱਧਦਾ ਹੀ ਗਿਆ। ਜਿਹੜੇ ਫਾਰ ਲੈਫਟ ਜਾਂ ਪ੍ਰੋਗਰੈਸਿਵ ਸੀ ਸਾਰੇ ਉਹ ਇਸ ਇਲੈਕਸ਼ਨ ਦੇ ਵਿੱਚ ਰਗੜੇ ਗਏ। ਸੈਨ ਫਰਾਂਸਿਸਕੋ ਦੀ ਮੇਅਰ, ਲੰਡਨ ਬਰੀਡ, ਓਕਲੈਂਡ ਦੀ ਮੇਅਰ ਤੇ ਇਸੇ ਤਰ੍ਹਾਂ ਜੋ ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਪੈਮਲਾ ਪ੍ਰਾਈਸ ਸੀ, ਉਹਨਾਂ ਨੂੰ ਵੀ ਜਿਹੜਾ ਆ ਰੀਕਾਲ ਹੋ ਗਿਆ। ਸੈਨ ਫਰਾਂਸਿਸਕੋ ਦੀ ਮੇਅਰ ਤਾਂ ਇਲੈਕਸ਼ਨ ਦੇ ਵਿੱਚ ਹਾਰ ਗਈ। ਜਿਹੜੇ ਕੈਲੀਫੋਰਨੀਆ ਦੇ ਗਵਰਨਰ ਸੀਗੇ ਉਹ ਜਿਹੜੀ ਇਹ ਪ੍ਰੋਪੋਜੀਸ਼ਨ 36 ਸੀ ਉਹਦੇ ਨਾਂ ਦੇ ਹੱਕ ਦੇ ਵਿੱਚ ਜਿਹੜੀ ਕੈਂਪੇਨ ਕਰ ਰਹੇ ਸੀ, ਪਰ 68.5% ਲੋਕਾਂ ਨੇ ਜਿਹੜੀਆਂ ਹੁਣ ਤੱਕ ਵੋਟਾਂ ਹੋ ਚੁੱਕੀਆਂ ਇਹ ਕਿਹਾ ਵੀ ਨਹੀਂ, ਇਹ ਜੋ ਲੋਕ $950 ਤੋਂ ਥੱਲੇ ਵੀ ਜੇ 2-3 ਵਾਰੀ ਚੋਰੀ ਕਰੂਗੇ ਉਹਨਾਂ ਦੀਆਂ ਥੈਫਟ ਕਨਵਿਕਸ਼ਨਸ ਹੋਣਗੀਆਂ, ਉਹਨਾਂ ਦੇ ਉੱਤੇ ਫੈਲਨੀ ਲੱਗੂਗੀ। ਤੇ ਜੇ ਕੋਈ ਫੈਂਟਲਿਨ ਸੈਲ ਕਰਦਾ ਆ, ਕਿਉਂਕਿ ਫੈਂਟਲਿਨ ਬਹੁਤ ਹੀ ਖਤਰਨਾਕ ਡਰੱਗ ਹੈਗੀ, ਆਪਾਂ ਨੂੰ ਪਤਾ ਹੈ ਜਿਹਦੇ ਨਾਲ ਇਮੀਡੀਏਟਲੀ ਮੌਤ ਹੋ ਜਾਂਦੀ ਆ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਹਿੰਦੇ ਪਈ ਉਹ ਕੈਲੀਫੋਰਨੀਆ ਦੇ ਲੋਕ ਜਿਹੜੇ ਮਿਲੀਅਨਸ ਦੇ ਵਿੱਚ ਜਿਨ੍ਹਾਂ ਨੇ ਜੋ ਬਾਈਡਨ ਹੋਣਾ ਨੂੰ 2020 ਦੇ ਵਿੱਚ ਵੋਟਾਂ ਪਾਈਆਂ ਸੀਆਂ ਤੇ 2024 ਦੇ ਵਿੱਚ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਆ ਉਹ ਟਰੰਪ ਹੋਣਾ ਨੂੰ ਪੈ ਗਈਆਂ। ਹਾਲਾਂਕਿ ਇਹ ਠੀਕ ਆ ਵੀ ਕੈਲੀਫੋਰਨੀਆ ਦੀ ਸਟੇਟ ਉਹ ਨਹੀਂ ਲਿਜਾ ਸਕੇ, ਪਰ 40% ਦੇ ਕਰੀਬ ਜਿਹੜੇ ਰਿਪਬਲਿਕਨ ਵੋਟਰਸ ਇਸ ਵਾਰ ਬਣ ਗਏ ਹੈਗੇ ਆ। 68.9% ਲੋਕਾਂ ਦਾ ਉਸ ਪ੍ਰੋਪੋਜੀਸ਼ਨ ਨੂੰ ਪਾਸ ਕਰਨਾ ਜਿਹਦਾ ਗਵਰਨਰ ਜਿਸ ਨੂੰ ਨਾ ਕਰ ਰਿਹਾ ਸੀ। ਸੋ ਇਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਉਹਨਾਂ ਦੇ ਫੇਸ ਦੇ ਉੱਤੇ ਜਿੱਦਾਂ ਸਲੈਪ ਵਾਲੀ ਗੱਲ ਸੀਗੀ। ਸੋ ਹੁਣ ਇਹ ਜੋ ਪੋਲੀਟੀਸ਼ੀਅਨਸ ਆ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਪਾਲਿਸੀਆਂ ਪ੍ਰੋਗਰੈਸਿਵ ਜਾਂ ਫਾਰ ਲੈਫਟ ਸੀਆਂ, ਉਹ ਹੁਣ ਸੋਚ ਰਹੇ ਹੈਗੇ ਆ ਵੀ ਕੀ ਕੀਤਾ ਜਾਵੇ। ਕਿਤੇ ਇਹ ਜਿਹੜੀ ਕੈਲੀਫੋਰਨੀਆ ਦੀ ਸਟੇਟ ਆ ਇਹ ਰੈੱਡ ਸਟੇਟ ਤਾਂ ਨਾ ਬਣ ਜਾਊਗੀ, ਰੈੱਡ ਵੇਵ ਤਾਂ ਨਹੀਂ ਕੈਲੀਫੋਰਨੀਆ ਸਟੇਟ ਦੇ ਵਿੱਚ ਚੱਲ ਰਹੀ ਹੈਗੀ। ਤੇ ਬਾਈਡਨ ਨੇ 63.5% ਵੋਟਾਂ 2020 ਦੇ ਵਿੱਚ ਕੈਲੀਫੋਰਨੀਆ 'ਚ ਰਿਸੀਵ ਕੀਤੀਆਂ ਸੀਆਂ। ਕਮਲਾ ਹੈਰਿਸ ਨੇ 58.7%। ਸੋ ਦੇਖ ਲਓ ਵੀ % ਜਿਹੜੀਆਂ ਆ ਉਹ ਘਟ ਗਈਆਂ ਹੈਗੀਆਂ। ਈਵਨ ਬੇ ਏਰੀਆ ਜਿਹੜਾ ਕਿ ਬਹੁਤ ਹੀ ਲਿਬਰਲ ਗਿਣਿਆ ਜਾਂਦਾ, ਇੱਥੇ ਇਸ ਵਾਰ ਜਿਹੜੇ ਰਿਪਬਲਿਕਨਸ ਆ ਉਹਨਾਂ ਦੀਆਂ ਵੋਟਾਂ ਦੇ ਵਿੱਚ ਵਾਧਾ ਹੋਇਆ ਹੈਗਾ ਆ। ਸੋ ਹੁਣ ਚਾਹੇ ਉਹ ਕੈਲੀਫੋਰਨੀਆ ਦੀ ਸਰਕਾਰ ਨੂੰ ਕੁਝ ਸੋਚਣਾ ਪਊਗਾ ਜਾਂ ਰਿਪਬਲਿਕਨਸ ਨੂੰ ਹੋਰ ਹਮਲਾ ਮਾਰਨਾ ਪਊਗਾ ਵੀ ਇਹ ਸਟੇਟ ਜਿਹੜੀ ਆ ਰੈੱਡ ਸਟੇਟ ਬਣਾਈ ਜਾ ਸਕੇ। ਜੀ, ਅਜੇ ਉਹਦੇ ਵਿੱਚ ਥੋੜੀ ਦੇਰੀ ਤਾਂ ਹੋਊਗੀ ਕਿਉਂਕਿ
ਕੁੱਲ ਮਿਲਾ ਕੇ 3 ਮਿਲੀਅਨ ਵੋਟਾਂ ਦਾ ਅਜੇ ਵੀ ਫਰਕ ਹੈਗਾ ਆ ਕਮਲਾ ਹੈਰਿਸ ਤੇ ਡੋਨਲਡ ਟਰੰਪ ਉਹਨਾਂ ਦੀਆਂ ਵੋਟਾਂ 'ਚ। 38.1% ਡੋਨਲਡ ਟਰੰਪ ਉਹਨਾਂ ਨੇ ਵੋਟ ਜਿਹੜੀ ਉਹ ਜਿੱਤੀ ਆ। ਪਰ ਜਿਹੜੀ ਪ੍ਰੋਪ 36 ਦੀ ਗੱਲ ਕਰਦੇ ਆ ਉਹਦੇ ਵਿੱਚ 6 ਮਿਲੀਅਨ ਵੋਟਾਂ ਦਾ ਫਰਕ ਆ। ਕੈਲੀਫੋਰਨੀਆ 'ਚ ਓਵਰਆਲ 1.5 ਮਿਲੀਅਨ ਘੱਟ ਵੋਟ ਪਈ ਆ 2020 ਦੀਆਂ ਇਲੈਕਸ਼ਨਸ ਦੇ ਮੁਕਾਬਲੇ। ਸੋ ਕਾਫੀ ਵੱਡਾ ਜਿਹੜਾ ਇਸ ਦੇ ਵਿੱਚ ਫਰਕ ਹੈਗਾ ਆ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਉਹ ਆਪਾਂ ਇਹ ਲਾਈਵ ਵੀ ਪ੍ਰੋਗਰਾਮ ਇੱਕ ਕਰ ਚੁੱਕੇ ਆ, ਪਰ ਨਾਲ ਦੇ ਨਾਲ ਦੱਸ ਜਾਈਏ ਅਮਰੀਕਾ ਦੇ ਵਿੱਚ ਗੌਤਮ ਅੰਦਾਨੀ ਨੂੰ ਨਿਊਯਾਰਕ ਦੇ ਵਿੱਚ ਇੱਕ ਬਹੁਤ ਵੱਡੇ ਫਰਾਡ ਦੇ ਮਾਮਲੇ 'ਚ ਤੇ ਰਿਸ਼ਵਤਖੋਰੀ ਦੇ ਮਾਮਲੇ 'ਚ ਇੰਡਾਈਟ ਕੀਤਾ ਗਿਆ ਆ। ਉਸ ਦੇ ਉੱਤੇ ਚਾਰਜਸ ਲਿਆਂਦੇ ਗਏ ਨੇ। ਅਡਾਨੀ ਦੇ ਨਾਲ 8 ਹੋਰ ਜਾਣੇ ਨੇ ਜਿਹੜੇ ਉਸਦੇ ਗਰੁੱਪ ਦੇ ਵਿੱਚ ਆ ਤੇ ਟੌਪ ਦੇ ਐਗਜ਼ੈਕਟਿਵਸ ਨੇ, ਤੇ ਉਹਨਾਂ ਦੇ ਉੱਤੇ $250 ਮਿਲੀਅਨ ਦੀ ਰਿਸ਼ਵਤ ਦੇ ਕੇ ਸੋਲਰ ਪ੍ਰੋਡਕਟਸ, ਸੋਲਰ ਜਿਹੜੇ ਪ੍ਰੋਜੈਕਟ ਆ ਉਹ ਹਾਸਲ ਕਰਨ ਦੇ ਜਿਹੜੇ ਦੋਸ਼ ਲਾਏ ਗਏ ਆ। ਅਮਰੀਕਾ ਦੇ ਵਿੱਚ ਇਨਵੈਸਟਰਸ ਨੂੰ ਧੋਖੇ ਦੇ ਵਿੱਚ ਰੱਖ ਕੇ $175 ਮਿਲੀਅਨ ਇਹਨਾਂ ਤੋਂ ਹਥਿਆਏ ਆ। ਇਹ ਜਿਹੜਾ ਦੋਸ਼ ਆ ਇਸ ਦੇ ਵਿੱਚ ਅਡਾਨੀ ਗਰੁੱਪ ਦੇ ਉੱਤੇ ਤੇ ਗੌਤਮ ਅਡਾਨੀ ਦੇ ਉੱਤੇ ਲੱਗੇ ਨੇ। ਕਹਿੰਦੇ ਵੀ $250 ਮਿਲੀਅਨ ਦੀ ਰਿਸ਼ਵਤ ਦੇ ਕੇ, ਬ੍ਰਾਈਬ ਦੇ ਕੇ ਇਹ ਕੰਟਰੈਕਟਸ ਦੇ ਜ਼ਰੀਏ $2 ਬਿਲੀਅਨ ਦਾ ਮੁਨਾਫਾ ਕਮਾਉਣਾ ਚਾਹੁੰਦੇ ਸੀ। 62 ਸਾਲਾ ਬਿਲੀਅਨੇਅਰ ਤੇ ਇਸ ਦੀ ਆਪਣੀ ਜਿਹੜੀ ਅਡਾਨੀ ਗ੍ਰੀਨ એનર્ਜੀ ਦੇ 2 ਹੋਰ ਐਗਜ਼ੈਕਟਿਵ, ਇਸ ਤੋਂ ਇਲਾਵਾ ਜਿਹੜੇ 5 ਹੋਰ ਜਾਣਿਆਂ ਦੇ ਉੱਤੇ ਚਾਰਜਸ ਲਿਆਂਦੇ ਗਏ ਆ, ਜਿਨ੍ਹਾਂ ਚੋਂ ਕੁਝ ਜਾਣੇ ਕੈਨੇਡਾ ਦੇ ਵਿੱਚ ਵੀ ਮੌਜੂਦ ਨੇ। ਸੋ ਇਹਨਾਂ ਸਾਰਿਆਂ ਨੇ ਸਕੀਮ ਲਾ ਕੇ ਜਿਹੜੀ ਆ ਉਹ ਫਰਾਡ ਕੀਤਾ। ਕਹਿੰਦੇ ਮਲਟੀ ਬਿਲੀਅਨ ਡਾਲਰ ਸਕੀਮ ਸੀਗੀ ਜਿਸ ਦੇ ਵਿੱਚ ਬਹੁਤ ਵੱਡੇ ਪੱਧਰ ਦੀ ਜਿਹੜੀ ਰਿਸ਼ਵਤਖੋਰੀ ਸ਼ਾਮਲ ਸੀ। ਤੇ ਹੁਣ ਅਡਾਨੀ ਨੂੰ ਨਿਊਯਾਰਕ ਦੀ ਜਿਹੜੀ ਅਦਾਲਤ, ਬਰੁਕਲਿਨ ਅਦਾਲਤ ਦੇ ਵਿੱਚ ਇੰਡਾਈਟ ਕੀਤਾ ਗਿਆ ਆ $250 ਮਿਲੀਅਨ ਦੀ ਜਿਹੜੀ ਰਿਸ਼ਵਤ ਆ ਦੇਣ ਦੇ ਮਾਮਲੇ ਵਿੱਚ। ਜੀ, ਇਹ $250 ਮਿਲੀਅਨ ਦੀ ਜਿਹੜੀ ਰਿਸ਼ਵਤ ਆ ਇਹ ਇੰਡੀਅਨ ਪੋਲੀਟੀਸ਼ੀਅਨਸ ਨੂੰ ਦਿੱਤੀ ਆ ਤਾਂ ਕਿ ਉਹਨਾਂ ਨੂੰ ਸੋਲਰ ਦੇ ਪ੍ਰੋਜੈਕਟ ਮਿਲ ਸਕਣ। ਤੇ ਉਹ ਜਦੋਂ ਸੋਲਰ ਦੇ ਪ੍ਰੋਜੈਕਟ ਮਿਲ ਗਏ, ਉਹਨਾਂ ਨੇ ਅਮਰੀਕਾ ਦੇ ਵਿੱਚੋਂ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਸ਼ੋਅ ਕਰਕੇ ਦੇਖੋ ਜੀ ਸਾਡਾ ਬਿਲੀਅਨਸ ਡਾਲਰ ਦਾ ਇਹ ਬਿਜ਼ਨਸ ਆ ਤੇ ਤੁਸੀਂ ਪੈਸੇ ਇਨਵੈਸਟ ਕਰੋ। ਤੇ ਲੇਟੈਸਟ ਮੈਂ ਦੱਸਦਾ ਜਾਵਾਂ, ਗੌਤਮ ਅਡਾਨੀ ਦੇ ਅਰੈਸਟ ਵਾਰੰਟ ਜਿਹੜੇ ਜਾਰੀ ਕਰ ਦਿੱਤੇ ਗਏ ਹੈਗੇ ਆ ਜੀ। ਇਹ ਬਲੂਮਬਰਗ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕੈਲੀਫੋਰਨੀਆ ਦੀ ਜੇ ਗੱਲਬਾਤ ਕਰਦੇ ਜਾਈਏ, ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਜਿਹੜਾ IT ਇੰਡਸਟਰੀ ਆ ਬਹੁਤ ਬੂਮਿੰਗ ਸੀ ਪਿਛਲੇ ਬਹੁਤ ਸਾਲਾਂ ਤੋਂ। 3 ਸਾਲ ਪਹਿਲਾਂ ਜਿਹੜੇ VCs ਆ, ਵੈਂਚਰ ਕੈਪੀਟਲਿਸਟ ਹੈਗੇ ਆ, ਉਹ ਥਰਾਈਵਿੰਗ ਸੀਗੇ, ਉਹ ਬੜੇ ਪੈਸੇ ਬਣਾ ਰਹੇ ਸੀ। ਪਰ ਹੁਣ ਉਹਨਾਂ ਦੇ ਕੋਲ ਕੈਸ਼ ਹੈ ਨਹੀਂ ਤੇ ਦੇ ਆਰ ਬਲੀਡਿੰਗ। ਇਹ ਜਿਹੜੀ ਰਿਪੋਰਟ ਆ ਰਹੀ ਆ, ਕੱਲ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜਿਹੜੀ IT ਇੰਡਸਟਰੀ 'ਚ ਕਾਫੀ ਲੇ ਆਫ ਹੋ ਰਹੀ ਆ। ਵੱਡੀ ਗਿਣਤੀ ਜਿਹੜੇ ਲੋਕ ਲੇ ਆਫ ਹੋਏ ਆ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਇੱਕ ਬੰਦੇ ਦੀ ਐਗਜ਼ਾਮਪਲ ਦੱਸੀ ਸੀ, 132 ਰੈਜ਼ੂਮੇ ਉਸਨੇ ਭੇਜੇ ਪਈ, ਸਿਰਫ 2 ਜਗ੍ਹਾ ਕਾਲ ਕੀਤੀ ਤੇ ਉਹਨੂੰ ਜਿਹੜੀ 2 ਜਗ੍ਹਾ ਨੇ ਨਾ ਕਰ ਦਿੱਤੀ। ਸੋ ਹੁਣ ਜਿਹੜੀਆਂ ਨਵੀਆਂ ਜਿਹੜੇ IPOs ਵੀ ਨਹੀਂ ਹੋ ਰਹੇ ਹੈਗੇ, ਨਵੀਆਂ ਕੰਪਨੀਆਂ ਨੂੰ ਇਨਵੈਸਟ ਕਰਨ ਦੇ ਲਈ ਪੈਸੇ ਜਿਹੜੇ ਆ ਉਹ ਵੀ ਬਹੁਤ ਘੱਟ ਹੈਗੇ ਆ। ਸੋ ਲੱਗਦਾ ਆ ਵੀ ਜੇ ਇਹ ਸਿਚੁਏਸ਼ਨ ਚੱਲਦੀ ਰਹੀ, ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਝ ਮੇਜਰ ਚੇਂਜਸ ਨਾ ਲਿਆਂਦੀਆਂ ਤੇ ਇਹਦਾ ਜਿਹੜਾ ਆ ਬੇ ਏਰੀਏ ਦੇ ਵਿੱਚ ਰੀਅਲ ਸਟੇਟ ਇੰਡਸਟਰੀ ਤੇ ਵੀ ਕਾਫੀ ਜ਼ਿਆਦਾ ਅਸਰ ਆ ਉਹ ਪੈ ਸਕਦਾ ਆ। ਇਹ SF ਗੇਟ ਰਿਪੋਰਟ ਕਰ ਰਿਹਾ। ਉਹਦੇ 2 ਰੀਜ਼ਨ ਆ। ਪਹਿਲਾ ਤਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਟਾਈਟ ਕਰਨਾ ਹੈ, ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਦਾ, H1B ਵੀਜ਼ਾ ਵਰਕਰਸ ਬੜੇ ਫਿਕਰਮੰਦ ਹੈਗੇ ਆ। ਤੇ ਦੂਸਰੇ ਨੰਬਰ ਤੇ ਜਿਸ ਹਿਸਾਬ ਦੇ ਨਾਲ ਟੈਕਨੋਲੋਜੀ ਦੇ ਵਿੱਚ ਰਿਸੈਸ਼ਨ ਹੀ ਆਪਾਂ ਕਹਿ ਸਕਦੇ ਜਾਂ ਉਹਨਾਂ ਦਾ ਬਿਜ਼ਨਸ ਸਲੋ ਚੱਲ ਰਿਹਾ ਹੈ। ਸੋ ਇਹਦਾ ਜਿਹੜਾ ਅਸਰ ਆ ਉਹ ਰੀਅਲ ਸਟੇਟ ਤੇ ਪੈ ਸਕਦਾ ਹੈ ਜੀ। ਉਧਰ ਜਿਹੜੇ ਗੂਗਲ ਵਾਲਿਆਂ ਨੇ ਇੱਕ ਨਵਾਂ ਆਪਣਾ ਯੂਨੀਕ ਤੇ ਕਹਿੰਦੇ ਈਕੋ ਫਰੈਂਡਲੀ ਟਿੰਬਰ ਦਾ ਬਣਿਆ, ਲੱਕੜ ਦਾ ਬਣਿਆ ਸਨੀਵੇਲ ਦਾ ਆਫਿਸ ਆ, ਉਸ ਨੂੰ ਅਨਵੇਲ ਕੀਤਾ ਆ। ਸੋ ਇਹ ਗੂਗਲ ਉਹੀ ਕੰਪਨੀ ਆ, ਕੋਵਿਡ ਦੇ ਦੌਰਾਨ ਸਾਰਿਆਂ ਨੂੰ ਇਹਨਾਂ ਨੇ ਘਰੋਂ ਘਰੀ ਕੰਮ ਜਿਹੜਾ ਕਰਾਇਆ, ਪਰ ਇਵੈਂਚੁਅਲੀ ਰੀਅਲ ਅਸਟੇਟ ਦੇ ਵਿੱਚ ਇਹਨਾਂ ਨੇ ਇਨਵੈਸਟਮੈਂਟ ਇੰਨੀ ਕੁ ਜ਼ਿਆਦਾ ਕੀਤੀ ਹੋਈ ਸੀ ਵੀ ਉਹਨਾਂ ਨੇ ਸਾਰਿਆਂ ਨੂੰ ਮੁੜ ਵਾਪਸ ਕੰਮਾਂ ਤੇ ਬੁਲਾਇਆ ਹੈਗਾ ਆ। ਸੋ ਗੂਗਲ ਨੇ ਅੱਜ ਆਪਣਾ ਇਹ ਇੱਕ ਈਕੋ ਫਰੈਂਡਲੀ ਸਟਰਕਚਰ ਆ ਉਸ ਨੂੰ ਜਿਹੜੀ ਉਸਦੀ ਘੁੰਡ ਚੁਕਾਈ ਕੀਤੀ ਹੈ। ਕਹਿੰਦੇ ਵੀ 5 ਮੰਜ਼ਿਲਾ ਇਹ ਸਟਰਕਚਰ ਹੋਊਗਾ ਤੇ ਇਹ ਕਹਿ ਰਹੇ ਆ ਵੀ 96% ਘੱਟ ਕਾਰਬਨ ਐਮਿਸ਼ਨਸ ਹੋਣਗੀਆਂ ਇਸ ਬਿਲਡਿੰਗ
ਦੇ ਵਿੱਚੋਂ ਜਿਹੜੀਆਂ ਕਨਵੈਨਸ਼ਨਲ ਸਟੀਲ ਤੇ ਕੰਕਰੀਟ ਦੀ ਬਿਲਡਿੰਗ ਦੇ ਜ਼ਰੀਏ ਸੇਮ ਸਾਈਜ਼ ਦੀ ਬਿਲਡਿੰਗ ਕਰਦੀ ਹੈਗੀ ਆ। ਸੋ ਇਹ ਆਪਣੇ ਆਪ ਨੂੰ ਇੱਕ ਕਾਰਬਨ ਨਿਊਟਰਲ ਜਾਂ ਕਾਰਬਨ ਨੈਗੇਟਿਵ ਕੰਪਨੀ ਬਣਾਉਣ ਵੱਲ ਨੂੰ ਇਹਨਾਂ ਨੇ ਕਦਮ ਜਿਹੜਾ ਉਹ ਚੁੱਕਿਆ ਆ। ਕੈਲੀਫੋਰਨੀਆ ਦੇ ਵਿੱਚ 2.4 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਰਹਿੰਦੇ ਆ। 2022 ਦੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਜਿਹੜੀ ਸਟੱਡੀ ਆ ਉਹਦੇ ਮੁਤਾਬਕ ਸਿਟੀ ਆਫ ਫ੍ਰੇਜ਼ਨੋ ਦੇ ਜਿਹੜੇ ਆਫੀਸ਼ੀਅਲਸ ਆ ਉਹ ਲੋਕਲ ਗਰੁੱਪਾਂ ਦੇ ਨਾਲ ਮਿਲ ਕੇ, ਲੋਕਲ ਚਰਚ ਜਿਹੜੇ ਆ ਉਹਨਾਂ ਦੇ ਨਾਲ ਮਿਲ ਕੇ ਉਹ ਫਿਗਰ ਆਊਟ ਕਰ ਰਹੇ ਆ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨਾਲ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਪਣਾ ਚਾਰਜ ਲੈਂਦੇ ਆ ਤੇ ਬਹੁਤ ਸਾਰੀ ਵੱਡੀ ਗਿਣਤੀ 'ਚ ਜੋ ਲੋਕ ਅਨਡਾਕੂਮੈਂਟਡ ਰਹਿੰਦੇ ਆ ਫ੍ਰਿਜ਼ਨੋ ਏਰੀਏ ਦੇ ਵਿੱਚ, ਉਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈਗਾ। ਉਹਨਾਂ ਦੇ ਵਿੱਚ ਅਫਗਾਨਿਸਤਾਨ ਤੋਂ ਕਾਫੀ ਲੋਕ ਹੈਗੇ, ਕਹਿੰਦੇ ਵੀ ਜਿਹੜੇ ਤਾਲੀਬਾਨ ਰੂਲ ਤੋਂ ਭੱਜ ਕੇ ਆਏ ਹੋਏ ਹੈਗੇ ਆ, ਉਹ ਰਿਫਿਊਜੀ ਉਹਨਾਂ ਦੀ ਰੀਸੈਟਲਮੈਂਟ ਪ੍ਰੋਸੈਸ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਸਦਰਨ ਜਿਹੜਾ ਹੈਗਾ ਪਾਰਟ ਆਪਣਾ ਵੈਨਜ਼ੂਏਲਾ, ਬ੍ਰਾਜ਼ੀਲ, ਉਧਰੋਂ ਜਿਹੜੇ ਲੋਕ ਆਏ ਹੋਏ ਹੈਗੇ ਆ, ਉਹਨਾਂ ਨੂੰ ਕਿਸ ਤਰ੍ਹਾਂ ਸਾਰੇ ਗਰੁੱਪ ਰਲ ਕੇ ਜਿਹੜੇ ਆ ਬਚਾ ਸਕਦੇ ਹੈਗੇ ਤਾਂ ਕਿ ਉਹਨਾਂ ਦੇ ਜਿਹੜੇ ਕੇਸ ਆ ਉਹ ਫ੍ਰੀ ਲੜੇ ਜਾ ਸਕਣ। ਸੋ ਇੱਕ ਜਿਹੜੀ ਉਹਨਾਂ ਨੇ ਸਮਿਟ ਇਸ ਹਫਤੇ ਰੱਖੀ ਹੈਗੀ ਆ। ਜੇ ਉਹਦੇ ਬਾਰੇ ਪੂਰੀ ਡਿਟੇਲ ਪਤਾ ਲੱਗੀ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਸਾਂਝੇ ਕਰਾਂਗੇ। ਸੋ ਉਹਦੇ ਵਿੱਚ ਲੋਕਲ ਗਵਰਨਮੈਂਟ ਦੇ ਆਫੀਸ਼ੀਅਲਸ, ਚਰਚਸ ਦੇ ਜਿਹੜੇ ਮੈਂਬਰਸ ਤੇ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ, ਯੂਨਾਈਟਿਡ ਫਾਰਮ ਵਰਕਰਸ ਫਾਊਂਡੇਸ਼ਨ, ਇਹ ਸਾਰੇ ਰਲ ਕੇ ਇੱਕ ਜਿਹੜੀ ਆ ਸਮਿਟ ਕਰ ਰਹੇ ਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਆ ਬਚਾਇਆ ਜਾ ਸਕਦਾ ਹੈਗਾ। ਜੀ, ਫ੍ਰੈਜ਼ਨੋ ਦੇ ਵਿੱਚ ਜਿਹੜੇ ਮੋਬਾਈਲ ਫੂਡ ਵੈਂਡਰਸ ਆ, ਖਾਸ ਕਰਕੇ ਜਿਹੜੇ ਫੂਡ ਟਰੱਕਾਂ ਵਾਲੇ ਆ, ਉਹਨਾਂ ਨੇ ਫ੍ਰੈਜ਼ਨੋ ਸਿਟੀ ਹਾਲ ਦੇ ਬਾਹਰ ਕਹਿੰਦੇ ਵੀ ਪ੍ਰੋਟੈਸਟ ਕਰਨਾ ਹੈ ਕੱਲ ਨੂੰ। ਇੱਕ ਨਵਾਂ ਆਰਡੀਨੈਂਸ ਫ੍ਰੈਜ਼ਨੋ ਦੇ ਵਿੱਚ ਲਿਆਂਦਾ ਜਾ ਰਿਹਾ ਜਿਸ ਦੇ ਨਾਲ ਕਹਿੰਦੇ ਵੀ ਇਹਨਾਂ ਦੇ ਕੰਮ ਕਰਨ ਦੇ ਉੱਤੇ ਅਸਰ ਪੈ ਸਕਦਾ ਹੈਗਾ ਆ। ਮੋਬਾਈਲ ਫੂਡ ਵੈਂਡਰ ਐਸੋਸੀਏਸ਼ਨ ਨੇ ਜਿਹੜਾ ਕਿਹਾ ਵੀ ਸਾਈਡ ਵਾਕ ਵੈਂਡਿੰਗ ਆਰਡੀਨੈਂਸ ਦੇ ਤਹਿਤ ਉਹਨਾਂ ਨੂੰ ਕਿਹੜਾ ਫੂਡ ਸੈੱਲ ਕਰ ਸਕਦੇ ਆ, ਕਿੱਥੇ ਕੁਕਿੰਗ ਕੀਤੀ ਜਾ ਸਕਦੀ ਆ, ਪ੍ਰਾਈਵੇਟ ਪ੍ਰਾਪਰਟੀ ਤੋਂ ਕਿੰਨੀ ਦੂਰੀ ਜਿਹੜੀ ਉਸ ਦੀ ਹੋਵੇ, ਉਹਦੇ ਨਾਲ ਬਹੁਤ ਜ਼ਿਆਦੀਆਂ ਬੰਦਸ਼ਾਂ ਹੋਣਗੀਆਂ। ਉਹ ਕਹਿ ਰਹੇ ਨੇ ਵੀ ਇਹ ਜਿਹੜਾ ਆਰਡੀਨੈਂਸ ਬਹੁਤ ਅਨਜਸਟ ਆ ਤੇ ਕਹਿੰਦੇ ਵੀ ਸਾਡੀਆਂ ਜਿਹੜੀਆਂ ਲਾਈਵਲੀਹੁੱਡਸ ਆ, ਕੰਮਕਾਜ ਆ ਤੇ ਘਰਾਂ ਦੇ ਉੱਤੇ, ਕਾਰੋਬਾਰਾਂ ਦੇ ਉੱਤੇ ਜਿਹੜਾ ਸਾਡਾ ਬਹੁਤ ਵੱਡਾ ਅਸਰ ਹੋਊਗਾ। ਇਹਨਾਂ ਨੂੰ ਲੋ ਇਨਕਮ ਫੂਡ ਐਂਟਰਪ੍ਰੈਨਿਓਰਸ ਮੰਨਿਆ ਜਾਂਦਾ ਹੈਗਾ ਆ। ਤੇ ਇਹ ਜਿਹੜੇ ਫੂਡ ਵੈਂਡਰਸ ਆ ਹੁਣ ਇਹ ਕਹਿ ਰਹੇ ਆ ਵੀ ਜਿਹੜਾ ਸਾਈਡ ਵਾਕ ਵੈਂਡਿੰਗ ਆਰਡੀਨੈਂਸ ਆ ਇਹਦੇ ਨਾਲ ਸਾਨੂੰ ਫਰਕ ਪਵੇਗਾ। ਮਿਗੇਲ ਅਰੀਅਸ ਕੌਂਸਲ ਮੈਂਬਰ ਆ, ਉਹਨਾਂ ਨੇ ਕਲੈਰੀਫਾਈ ਕੀਤਾ ਸੀ 7 ਨਵੰਬਰ ਦੀ ਕੌਂਸਲ ਮੀਟਿੰਗ ਦੇ ਵਿੱਚ ਵੀ ਜਿਹੜੇ ਫਾਈਨ ਸਟਰਕਚਰਸ ਆ ਇਹ ਮੋਡੀਫਾਈ ਕੀਤੇ ਜਾਣਗੇ, ਜਿਹੜੇ ਕਿ $100 ਪਰ ਵਾਇਓਲੇਸ਼ਨ ਦੇ ਹਿਸਾਬ ਦੇ ਨਾਲ ਵਾਰਨਿੰਗ ਤੋਂ ਬਾਅਦ 'ਚ ਹੋਣਗੇ। ਕਹਿੰਦੇ ਵੀ ਜੇ ਬਾਰ-ਬਾਰ ਰਿਪੀਟ ਵਾਇਓਲੇਟਰਸ ਹੋਣਗੇ, ਬਾਰ-ਬਾਰ ਉਹਨਾਂ ਨੂੰ ਕੋਡ ਨੂੰ ਤੋੜਨਗੇ ਤਾਂ ਉਹਨਾਂ ਨੂੰ $500 ਤੱਕ ਦਾ ਵੀ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ ਹੁਣ ਫੂਡ ਵੈਂਡਰਸ ਕੱਲ ਇਸ ਦੇ ਮੁਤਾਬਕ ਕਹਿੰਦੇ ਆ ਵੀ ਕੱਲ ਨੂੰ ਪ੍ਰਦਰਸ਼ਨ ਜਿਹੜਾ ਉਹ ਕਰਨ ਜਾ ਰਹੇ ਆ। ਜਿਹੜੇ ਕੌਂਸਲ ਮੈਂਬਰ ਰੀਅਸ ਉਹਨਾਂ ਨੇ ਕਿਹਾ ਵੀ ਸਿਟੀ ਦੇ ਦੁਆਰਾ $1.5 ਮਿਲੀਅਨ ਇਨਵੈਸਟਮੈਂਟ ਕੀਤੀ ਗਈ ਆ ਇਹਨਾਂ ਵੈਂਡਰਸ ਦੀ ਸਪੋਰਟ ਦੇ ਲਈ, ਜਿਹਦੇ ਵਿੱਚ ਕੈਮਰੇ, ਕਾਰਡ ਤੇ ਹੋਰ ਬਹੁਤ ਕੁਝ ਲਾਇਆ ਗਿਆ ਆ ਇਹਨਾਂ ਦੀ ਸੁਰੱਖਿਆ ਜਿਹੜਾ ਉਹ ਪ੍ਰਦਾਨ ਕਰਨ ਦੇ ਲਈ। ਜਦੋਂ ਤੋਂ ਇੰਟਰੋਡਿਊਸ ਕੀਤਾ ਗਿਆ ਇਸ ਆਰਡੀਨੈਂਸ ਨੂੰ ਉਸ ਤੋਂ ਜਿਹੜਾ ਹੋਣ ਪਹਿਲਾਂ। ਸੋ ਦੇਖਦੇ ਹਾਂ ਕੱਲ ਨੂੰ ਜਿਹੜਾ ਇਹ ਕੀ ਬਣਦਾ ਆ। ਸੋ ਸਾਈਡ ਵਾਕ ਵੈਂਡਿੰਗ ਆਰਡੀਨੈਂਸ ਦੇ ਕਰਕੇ ਜਿਹੜੇ ਫੂਡ ਟਰੱਕਾਂ ਵਾਲੇ ਆ ਉਹ ਖਾਸੇ ਜਿਹੜੇ ਸਿਟੀ ਕੌਂਸਲ ਤੋਂ ਨਾਰਾਜ਼ ਹੋਏ ਨੇ। ਕੈਲੀਫੋਰਨੀਆ ਦੇ ਵਿੱਚ ਐਡਵਾਂਸ ਆਟੋ ਪਾਰਟਸ ਦੇ ਜਿਹੜੇ ਸਟੋਰ ਆ ਉਹ ਕਾਫੀ ਬੰਦ ਹੋਣ ਜਾ ਰਹੇ ਆ। ਬੇ ਏਰੀਏ ਦੇ ਵਿੱਚ ਵੀ ਬੰਦ ਹੋਣ ਜਾ ਰਿਹਾ। ਓਵਰਆਲ ਕੈਲੀਫੋਰਨੀਆ ਦੇ ਵਿੱਚ 1000 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਚਲੇ ਜਾਣਗੀਆਂ। 700 ਦੇ ਕਰੀਬ ਜਿਹੜੇ ਐਡਵਾਂਸ ਆਟੋ ਪਾਰਟਸ ਦੇ ਸਟੋਰ ਪੂਰੇ ਅਮਰੀਕਾ ਦੇ ਵਿੱਚ ਬੰਦ ਹੋਣਗੇ, ਜਿਹਦੇ ਵਿੱਚੋਂ ਬੇਕਰਸਫੀਲਡ ਦਾ ਡਿਸਟ੍ਰੀਬਿਊਸ਼ਨ ਸੈਂਟਰ ਵੀ ਹੈਗਾ। ਇੱਥੇ 100 ਤੋਂ ਵੱਧ ਜਿਹੜੇ EMPLOYEE ਕੰਮ ਕਰਦੇ ਆ। 34928 ਮੁਕਰਟੀ ਐਵਨਿਊ ਜੋ ਅੰਡਰ ਗੋਲਡਨ ਸਟੇਟ ਸਪਲਾਈ LLC ਦੇ। ਸੋ 100 ਦੇ ਕਰੀਬ ਲੋਕ ਉੱਥੇ ਜੋ ਆ ਆਪਣੀ ਜੌਬ ਲੂਜ਼ ਕਰ ਜਾਣਗੇ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਦੱਸ ਜਾਈਏ ਬੰਬ ਸਾਈਕਲੋਨ ਜਿਹੜਾ ਉਹ ਲਗਾਤਾਰ ਵੈਸਟ ਕੋਸਟ ਦੇ ਉੱਤੇ ਅਸਰ ਪਾ ਰਿਹਾ ਹੈ। ਹੁਣ ਤੱਕ ਇਨਫੈਕਟ ਜਿਹੜੀ ਨਿਊਜ਼ ਦੇ ਵਿੱਚ 2 ਜਾਣਿਆਂ ਦੀਆਂ ਮੌਤਾਂ ਤੇ 500,000 ਘਰ ਜਿਹੜੇ US ਦੇ ਨਾਰਥ ਵੈਸਟ ਦੇ ਵਿੱਚ 5 ਲੱਖ ਤੋਂ ਵੱਧ ਘਰ, ਯਾਨੀ ਕਿ ਉਹਨਾਂ ਦੇ ਵਿੱਚ ਬਿਜਲੀ
ਗੁੱਲ ਜਿਹੜੀ ਉਹ ਹੋਈ ਆ। 16 ਇੰਚ ਤੱਕ ਜਿਹੜਾ ਮੀਂਹ ਪੈ ਸਕਦਾ, ਜਿਸ ਦੇ ਕਰਕੇ ਫਲੈਸ਼ ਫਲੱਡਿੰਗ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਆ। ਔਰੇਗਨ ਦੇ ਵਿੱਚ, ਨੌਰਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਡੇਂਜਰਸ ਸਥਿਤੀ ਜਿਹੜੀ ਉਹ ਬਣ ਸਕਦੀ ਆ। ਸਿਆਰਾ ਨਵਾਡਾਸ ਦੇ ਵਿੱਚ 3500 ਫੁੱਟ ਤੋਂ ਉੱਤੇ 15-15 ਇੰਚ ਤੱਕ ਸਨੋ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਆ। ਬਲਿਜ਼ਰਡ ਤੇ ਵਾਈਟ ਆਊਟ ਕੰਡੀਸ਼ਨਸ ਜਿਹੜੀਆਂ ਹੋਣਗੀਆਂ, ਰੁੱਖ ਵੀ ਡਿੱਗ ਸਕਦੇ ਆ, ਰੋਡਸ ਦੇ ਉੱਤੇ ਮਲਬਾ ਵੀ ਜਿਹੜਾ ਬਹੁਤ ਜ਼ਿਆਦਾ ਹੋ ਸਕਦਾ ਆ। ਸੋ ਜਿਹੜਾ ਬਚ ਕੇ ਮੋੜ ਤੋਂ ਇਸ ਵੀਕਐਂਡ ਦੇ ਉੱਤੇ ਜਿਹਨਾਂ ਨੇ ਸਫ਼ਰ ਕਰਨਾ ਆ, ਉਹ ਜਿਹੜਾ ਧਿਆਨ ਹਿੱਤ ਦੇ ਕੇ ਜਿਹੜਾ ਚੱਲਣ, ਮੌਸਮ ਵਗੈਰਾ ਨੂੰ ਦੇਖ ਕੇ ਹੀ ਕਿਤੇ ਲੰਮਾ ਟਰੈਵਲ ਆ ਉਹ ਕਰਨ ਬਾਰੇ ਸੋਚਿਆ ਜਾਵੇ। ਤੇ ਜਾਂਦੇ ਜਾਂਦੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 56 ਪੈਸੇ, $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 39 ਪੈਸੇ। ਇੱਥੇ ਜਿਹੜੇ ਡਾਓ ਜੋਨ ਦਾ ਦੱਸੀਏ ਤਾਂ 100 ਤੇ 40 ਪੁਆਇੰਟ ਵੱਧ ਕੇ 43,408 ਤੇ ਬੰਦ ਹੋਇਆ। S&P ਬਰਾਬਰ ਰਿਹਾ 49 ਜਿਹੜਾ ਜੀ 5917 ਤੇ। ਨੈਸਡੈਕ 21 ਪੁਆਇੰਟ ਘਟ ਕੇ 18,966 ਦੇ ਉੱਤੇ। ਸੋਨੇ ਦਾ ਭਾਅ $2600 ਤੇ $58 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ। 10-year yield 4.4% ਦੇ ਉੱਤੇ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ ਇੱਕ ਟਾਈਮ ਦੇ ਉੱਤੇ 95,000 ਨੂੰ ਪਾਰ ਕਰ ਗਿਆ ਸੀਗਾ। ਇਸ ਮੌਕੇ 94,000 ਤੇ 745 ਤੇ ਚੱਲ ਰਿਹਾ। ਤੇ ਇਥੀਰੀਅਮ $3,076 ਦੇ ਬਰਾਬਰ ਚੱਲ ਰਿਹਾ ਆ। ਜਿਹੜੇ ਸਾਡੇ ਸਰੋਤੇ ਸਵੇਰੇ ਖਬਰ ਮਿਸ ਕਰ ਗਏ ਸੀ ਵੀ ਕੈਨੇਡਾ ਦੀ ਜਿਹੜੀ ਸਿਕਿਉਰਿਟੀ ਏਜੰਸੀਜ਼ ਆ, ਉਹਨਾਂ ਨੇ ਕਿਹਾ ਵੀ ਮੋਦੀ ਨੂੰ ਪੂਰਾ ਪਤਾ ਸੀ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ, ਜੋ ਇੰਡੀਆ ਦੀ ਸਰਕਾਰ ਕੈਨੇਡਾ ਦੇ ਵਿੱਚ ਤੇ ਅਮਰੀਕਾ 'ਚ ਸਿੱਖਾਂ ਦਾ ਕਤਲ ਕਰ ਰਹੀ ਸੀ। ਸੋ ਕੈਨੇਡਾ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ, 6 ਡਿਪਲੋਮੇਟ, ਉਹ ਤੋਂ ਬਾਅਦ ਰਾਹ ਦੇ ਏਜੰਟਸ, ਅਮਿਤ ਸ਼ਾਹ, ਉੱਥੇ ਦਾ ਜਿਹੜਾ ਫੋਰਨ ਮਿਨਿਸਟਰ ਜੈ ਸ਼ੰਕਰ, ਤੇ ਹੁਣ ਮੋਦੀ ਹੁਣਾਂ ਦਾ ਨਾਂ ਵੀ ਆ ਗਿਆ। ਜਿਹੜੇ ਮਿਸ ਕਰ ਗਏ, ਸਵੇਰ ਦਾ ਜਿਹੜਾ ਪ੍ਰੋਗਰਾਮ ਆਪਾਂ ਕਵਰ ਕੀਤਾ ਸੀ YouTube ਤੇ Facebook ਤੇ, ਜ਼ਰੂਰ ਜਾ ਕੇ ਦੇਖਿਓ। ਤੇ ਜੇ ਕਿਸੇ ਨੇ ਪੜ੍ਹਨਾ ਹੋਇਆ ਤਾਂ ਗਲੋਬ ਐਂਡ ਮੇਲ ਦਾ ਅੱਜ ਦਾ ਜਿਹੜਾ ਆਰਟੀਕਲ ਹੈਗਾ, ਕੈਨੇਡਾ ਸਿਕਿਉਰਿਟੀ ਏਜੰਸੀਜ਼ ਸਸਪੈਕਟ ਮੋਦੀ ਨਿਊ ਆਫ ਪਲਾਟ ਟੂ ਕਿਲ ਸਿੱਖ ਐਕਟਿਵਿਸਟ। ਜੀ ਇਸੇ ਦੇ ਨਾਲ ਜਿਹੜਾ ਗੌਤਮ ਅਦਾਨੀ ਦੇ ਉੱਤੇ ਜਿਹੜੇ ਚਾਰਜਸ ਲਾਏ ਆ, ਉਸ ਦੇ ਉੱਤੇ ਵੀ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਪਿਆ ਹੋਇਆ ਆ। YouTube ਤੇ Facebook ਦੇ ਉੱਤੇ ਵੀ ਤੁਸੀਂ ਵੀ ਉੱਥੇ ਜਾ ਕੇ ਦੇਖ ਸਕਦੇ ਆ। ਕਈ ਜਣੇ ਕਮੈਂਟ ਕਰਦੇ ਆ ਵੀ ਭਾਰਤ ਵਿੱਚ ਜਿਹੜਾ ਉਹ ਨਹੀਂ ਚੱਲਦਾ, ਉਹਨਾਂ ਨੇ ਸਾਡਾ ਚੈਨਲ ਉੱਥੇ ਬੈਨ ਕੀਤਾ ਆ। ਉਹਦੇ ਚੱਲਦੇ ਇੱਕ ਪੰਜਾਬੀ TV USA ਨਾਂ ਦਾ ਚੈਨਲ ਬਣਾਇਆ ਆ, ਜੋ ਸ਼ਾਇਦ ਅਜੇ ਤੱਕ ਉੱਥੇ ਜਿਹੜਾ ਦੇਖ ਲਿਓ ਵੀ ਚੱਲਦਾ ਹੈ ਕਿ ਨਹੀਂ, ਉਸ ਦੇ ਉੱਤੇ ਵੀ ਹੈਗਾ ਆ। ਸੋ ਪੰਜਾਬ ਵਾਲੇ, ਭਾਰਤ ਵਾਲੇ ਜਿਹੜੇ ਆ ਉਸ ਚੈਨਲ ਦੇ ਉੱਤੇ ਉਹਨਾਂ ਵੀਡੀਓਜ਼ ਨੂੰ ਜਿਹੜਾ ਉਹ ਦੇਖ ਸਕਦੇ ਆ। ਹੁਣ ਲੈਂਦੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।